ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਬਠਿੰਡਾ ਜ਼ਿਲ੍ਹਾ ਤੋਂ ਗੁਰਿਕਬਾਲ ਬਰਾੜ, ਜਿਨ੍ਹਾਂ ਦਾ ਕਰਦੇ ਹਾਂ ਜੀ ਸਵਾਗਤ। ਬਰਾੜ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਹਰਜਿੰਦ ਤੇ ਸਤਿ ਸ੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਇਸ ਪ੍ਰੋਗਰਾਮ ਨੂੰ ਦੇਖਦੇ ਆ ਜੀ। ਬਰਾੜ ਸਾਹਿਬ, ਲਖੀਮਪੁਰ ਖੀਰੀ ਦੀ ਘਟਨਾ ਨੇ ਸਾਰਿਆਂ ਦੇ ਹਿਰਦੇ ਬੁਲੰਦਰੇ ਨੇ। ਅਜੇ ਤੱਕ ਸਾਰਿਆਂ ਦੇ ਮਨ ਦੇ ਉੱਤੇ ਇੰਨਾ ਡੂੰਘਾ ਅਸਰ ਹੈ ਕਿ ਲੋਕ ਇਸ ਨੂੰ ਪੈਣੀ ਨਜ਼ਰ ਦੇ ਨਾਲ ਦੇਖ ਰਹੇ ਨੇ ਕਿ ਕੀ ਕਾਰਨ ਸਨ, ਕੀ ਹੋਇਆ, ਕਿਹਨਾਂ ਨੇ ਅਟੈਕ ਕੀਤਾ, ਕਿਸ ਤਰ੍ਹਾਂ ਇਹ ਪਲਾਨ ਕੀਤਾ ਗਿਆ, ਕਿਉਂਕਿ ਇਸ ਨੂੰ ਹੁਣ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 9 ਕਿਸਾਨ ਜਿਹੜੇ ਸਨ, 4 ਕਿਸਾਨਾਂ ਸਮੇਤ 9 ਜਣਿਆਂ ਦੀ ਮੌਤ ਹੋਈ ਹੈ। 2 ਦੇ ਜਿਹੜੇ ਕਿਸਾਨਾਂ ਦੇ ਪੋਸਟਮਾਰਟਮ ਕਰਵਾ ਦਿੱਤੇ ਗਏ ਤੇ ਤੀਜੇ ਦੇ ਪਰਿਵਾਰ ਨੇ ਕਿਹਾ ਹੈ ਕਿ ਇਹ ਉਹਨਾਂ ਨੂੰ ਗੱਡੀ ਦੇ ਨਾਲ ਨਹੀਂ ਕੁਚਲਿਆ ਗਿਆ, ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈ, ਜਿਸ ਦੇ ਬਾਅਦ ਪ੍ਰਸ਼ਾਸਨ ਨੇ ਵੀ ਹਾਮੀ ਭਰ ਦਿੱਤੀ ਹੈ ਕਿ ਪੋਸਟਮਾਰਟਮ ਹੋਵੇਗਾ। ਹੁਣ ਇਸ ਤੋਂ ਬਾਅਦ ਕਿਹੋ ਜਿਹਾ ਜਿਹੜਾ ਹੈਗਾ ਇਹ ਹਿਸਾਬ ਕਿਤਾਬ ਹੋਵੇਗਾ ਤੇ ਕਿਸ ਤਰੀਕੇ ਦੀ ਜਿਹੜੀ ਛਾਣਬੀਣ ਕੀਤੀ ਜਾਵੇਗੀ? ਦੇਖੋ ਹਰਜਿੰਦ, ਬਿਲਕੁਲ ਇਸ ਘਟਨਾ ਨੇ ਪੂਰੇ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਜਿਹੜੇ ਇੱਕ ਵਾਰ ਹਿਰਦੇ ਆ ਬਲੂੰਦਰ ਕੇ ਰੱਖ ਦਿੱਤੇ ਆ, ਜਿੱਥੇ ਜਿੱਥੇ ਵੀ ਪੰਜਾਬੀ ਮੌਜੂਦ ਆ। ਕਿਉਂਕਿ ਇੰਨਾ ਸ਼ਾਂਤਮਈ ਤਰੀਕੇ ਨਾਲ ਚੱਲਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਇਹ ਕਿਸਾਨ ਅੰਦੋਲਨ ਬਣ ਚੁੱਕਿਆ ਹੈ। ਪਰ ਜਿਸ ਤਰੀਕੇ ਨਾਲ ਇਹ ਉੱਤਰ ਪ੍ਰਦੇਸ਼ ਦੀ ਘਟਨਾ ਵਾਪਰੀ ਆ, ਇਹ ਘਟਨਾ ਪੂਰੀ ਤਰ੍ਹਾਂ ਨਾਲ ਨਿੰਦਣਯੋਗ ਆ। ਇਸ ਘਟਨਾ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਜਾਂ ਸਭ ਤੋਂ ਵੱਡਾ ਜਿਹੜਾ ਆਮ ਲੋਕਾਂ ਨੂੰ ਭੁਗਤਣਾ ਪਿਆ, ਉਹ ਇਹ ਹੈ ਕਿ ਬਹੁਤ ਸਾਰੇ ਕਿਸਾਨ ਆ ਜਾਂ ਬਹੁਤ ਸਾਰੇ ਜਿਹੜੇ ਇਸ ਅੰਦੋਲਨ ਨਾਲ ਜੁੜੇ ਹੋਏ ਲੋਕ ਆ, ਉਹ ਆਪਣੀਆਂ ਜਾਨਾਂ ਗਵਾ ਚੁੱਕੇ ਆ। ਸੋ ਜਿਹੜੀ ਇਹ ਲਖੀਮਪੁਰ ਵਾਲੀ ਘਟਨਾ ਹੈ, ਇਹਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਹੀ ਵਾਪਰਿਆ ਕਿ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਕੇ ਜਾ ਰਹੇ ਲੋਕਾਂ ਦੇ ਉੱਪਰ ਜਿਸ ਤਰੀਕੇ ਨਾਲ ਗੱਡੀ ਚੜਾਈ ਗਈ ਹੈ, ਜਿਸ ਤਰੀਕੇ ਨਾਲ ਉਹਨਾਂ ਦਾ ਸ਼ਰੇਆਮ ਕਤਲੇਆਮ ਕੀਤਾ ਗਿਆ, ਤੇ ਉਹ ਬਹੁਤ ਹੀ ਨਿੰਦਣਯੋਗ ਹੈ। ਭਾਜਪਾ ਦੀ ਬੌਖਲਾਹਟ, ਇਹਨਾਂ ਦੇ ਮੰਤਰੀਆਂ ਦੀ ਬੌਖਲਾਹਟ, ਇਸ ਅੰਦੋਲਨ ਦੇ ਪ੍ਰਤੀ ਇਹਨਾਂ ਦੀ ਮਾੜੀ ਸੋਚ ਪੂਰੀ ਤਰ੍ਹਾਂ ਨਾਲ ਦੁਨੀਆ ਦੇ ਸਾਹਮਣੇ ਉਜਾਗਰ ਹੋ ਗਈ ਹੈ। ਇਹ ਦੁਨੀਆ ਜਾਣ ਚੁੱਕੀ ਹੈ ਕਿ ਭਾਜਪਾ ਜਾਂ ਸੰਘੀ ਸਰਕਾਰ ਜਿਹੜੀ ਹੈਗੀ ਆ, ਉਹਦਾ ਚਿਹਰਾ ਪੂਰੀ ਤਰ੍ਹਾਂ ਨਾਲ ਜਿਹੜਾ ਇੱਕ ਵਾਰ ਨੰਗਾ ਹੋਇਆ ਆਮ ਲੋਕਾਂ ਦੇ ਸਾਹਮਣੇ ਤੇ ਨਾਲ ਹੀ ਨਾਲ ਦੁਨੀਆ ਦੇ ਉਹਨਾਂ ਦੇਸ਼ਾਂ ਸਾਹਮਣੇ ਜਿੱਥੇ ਜਾ ਕੇ ਭਾਜਪਾ ਦੀ ਸਰਕਾਰ ਆਪਣਾ ਡੰਕਾ ਇਸ ਗੱਲ ਨਾਲ ਵਜਾਉਂਦੀ ਸੀ ਕਿ ਅਸੀਂ ਡੈਮੋਕ੍ਰੇਸੀ ਦੇ ਥੰਮ ਯਾਨੀ ਕਿ ਭਾਰਤ ਦੇ ਵਿੱਚ ਲੋਕਤੰਤਰਿਕ ਤੌਰ ਤੇ ਸਰਕਾਰ ਚਲਾ ਰਹੇ ਹਾਂ, ਲੋਕਤੰਤਰ ਦੀ ਅਸੀਂ ਰੱਖਿਆ ਕਰ ਰਹੇ ਹਾਂ। ਪਰ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਲਗਾਤਾਰ ਪਿਛਲੇ 10 ਮਹੀਨਿਆਂ ਤੋਂ ਕੀਤਾ ਜਾ ਰਿਹਾ ਹੈ, ਇਹ ਲੋਕਤੰਤਰ ਦੀ ਸਿੱਧੀ ਹੱਤਿਆ ਜੀ। ਬਰਾੜ ਸਾਹਿਬ, ਬੜੀ ਮੰਦਭਾਗੀ ਘਟਨਾ ਜਦੋਂ 26 ਜਨਵਰੀ ਦੇ ਉੱਤੇ ਹਿੰਸਕ ਘਟਨਾ ਹੋਈ ਸੀ, ਉਦੋਂ ਕਿਸਾਨਾਂ ਨੂੰ ਦੋਸ਼ੀ ਮੰਨਿਆ ਗਿਆ ਸੀ ਕਿ ਕਿਸਾਨਾਂ ਨੇ ਹਿੰਸਾ ਭੜਕਾਈ ਆ, ਕਿਸਾਨਾਂ ਨੇ ਲਾਲ ਕਿਲੇ ਦਾ ਦਰਵਾਜ਼ਾ ਤੋੜਿਆ, ਉਸ ਤੇ ਜਿਹੜੀ ਕਦਰਾਂ ਕੀਮਤਾਂ ਉਹਨਾਂ ਦੀ ਠੇਸ ਪਹੁੰਚੀ ਆ। ਸਾਰੇ ਤਕਰੀਬਨ ਜਿੰਨੇ ਵੀ ਭਾਰਤ ਵਾਸੀ ਸਨ ਵਾਪਸ ਸੋਸ਼ਲ ਮੀਡੀਆ ਤੇ ਆ ਕੇ ਬਾਰ-ਬਾਰ ਲਿਖ ਰਹੇ ਸਨ ਕਿ ਕਿਸਾਨਾਂ ਵੱਲੋਂ ਇੱਦਾਂ ਹੋਇਆ, ਕਿਸਾਨਾਂ ਨੇ ਇੱਦਾਂ ਕੀਤਾ। ਪਰ ਹੁਣ ਇਸ ਘਟਨਾ ਤੋਂ ਬਾਅਦ ਕਿਸੇ ਵੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੀ ਹਾਂ ਜਿਹੜੇ ਤਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਵੱਲੋਂ ਹਮੇਸ਼ਾ ਪੋਸਟਾਂ ਪਾਈਆਂ ਜਾਂਦੀਆਂ ਨੇ, ਪਰ ਜਿਹੜੇ ਭਾਰਤੀ ਕਹਿੰਦੇ ਨੇ ਆਪਾਂ ਭਾਰਤ ਦੇ ਵਿੱਚ ਰਹਿੰਦੇ, ਇੱਕ ਨੇਸ਼ਨ ਆ ਸਾਡਾ, ਸੋ ਇੱਕ ਜਿਹੜੇ ਭਾਰਤੀ ਹੋਣ ਦਾ ਸਾਡਾ ਫਰਜ਼ ਹੈ, ਉਹ ਕਿਸੇ ਵੱਲੋਂ ਨਹੀਂ ਨਿਭਾਇਆ ਜਾ ਰਿਹਾ ਜੀ। ਕੋਈ ਘਟਨਾ ਸੰਬੰਧੀ ਕੋਈ ਗੱਲਬਾਤ ਹੀ ਹੈ ਨਹੀਂ ਆ। ਜਿਹੜੇ ਸੋਸ਼ਲ ਮੀਡੀਆ ਕੁਝ ਹੈਗੇ ਨੇ ਜਿਹੜੇ ਜਾਗਦੀ ਜ਼ਮੀਰ ਵਾਲੇ ਹੈਗੇ ਨੇ, ਪਰ ਨੈਸ਼ਨਲ ਮੀਡੀਆ ਬਿਲਕੁਲ ਚੁੱਪ ਹੈ। ਹਰਜਿੰਦ, ਬਿਲਕੁਲ ਤੁਸੀਂ ਦਰੁਸਤ ਫਰਮਾਇਆ, ਕਿਉਂਕਿ ਆਪਾਂ ਜੇ ਪਿਛਲੇ 10 ਮਹੀਨਿਆਂ ਦੀ ਗੱਲ ਕਰੀਏ ਤਾਂ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਇਹੀ ਵਰਤਾਰਾ ਵਾਪਰਦਾ ਆ ਰਿਹਾ। ਜਦੋਂ ਕਿਸਾਨਾਂ ਦੇ ਪੱਖ ਦੀ ਗੱਲ ਆਉਂਦੀ ਆ ਤਾਂ ਉਸ ਟਾਈਮ ਉਹ ਅਦਾਰੇ ਹੀ ਕਿਸਾਨਾਂ ਨਾਲ ਖੜ ਰਹੇ ਆ ਜਿਹੜੇ ਕਿਸਾਨਾਂ ਦੇ ਪੁੱਤਰ ਆ ਜਾਂ ਕਿਸਾਨੀ ਨਾਲ, ਜ਼ਮੀਨ ਨਾਲ, ਮਿੱਟੀ ਨਾਲ ਜੁੜੇ ਹੋਏ ਲੋਕ ਨੇ। ਚਾਹੇ ਉਹ ਇੰਡੋਸ ਟੀਵੀ ਹੋਵੇ ਜਾਂ ਹੋਰ ਅਦਾਰੇ ਹੋਣ ਜਿਹੜੇ ਕਿ ਲਗਾਤਾਰ ਚਾਹੇ ਦਿੱਲੀ ਤੋਂ ਕਵਰੇਜ ਕਰਨੀ ਹੋਵੇ, ਚਾਹੇ ਪੰਜਾਬ ਤੋਂ ਕਵਰੇਜ ਕਰਨੀ ਹੋਵੇ, ਜਾਂ ਦੁਨੀਆ ਦੇ ਕਿਸੇ ਹੋਰ ਹਿੱਸੇ ਤੇ ਜਿੱਥੇ ਵੀ ਪ੍ਰਦਰਸ਼ਨ ਹੋ ਰਿਹਾ, ਕਿਸਾਨਾਂ ਦੇ ਪੱਖ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ, ਤਾਂ ਉਸ ਪ੍ਰਦਰਸ਼ਨ ਨੂੰ ਟੈਲੀਕਾਸਟ ਕਰਨ ਦੇ ਵਿੱਚ ਮੋਹਰੀ ਰਹੇ ਆ। ਪਰ ਜਦੋਂ ਨੈਸ਼ਨਲ ਮੀਡੀਆ ਦੀ ਗੱਲ ਆ ਜਾਂਦੀ ਹੈ, ਜਿਹਨੂੰ ਅੱਜ ਕੱਲ੍ਹ ਗੋਦੀ ਮੀਡੀਆ ਕਿਹਾ ਜਾਂਦਾ ਹੈ, ਕਿਉਂਕਿ ਨੈਸ਼ਨਲ ਮੀਡੀਆ ਤੇ ਗੋਦੀ ਮੀਡੀਆ ਦੇ ਵਿੱਚ ਵੀ ਇੱਕ ਅੰਤਰ ਬਣ ਕੇ ਖੜਾ ਹੋ ਗਿਆ, ਕਿਉਂਕਿ ਨੈਸ਼ਨਲ ਮੀਡੀਆ ਦੇ ਵਿੱਚ ਸਾਰੇ ਚੈਨਲ ਆ ਗਏ, ਪਰ ਗੋਦੀ ਮੀਡੀਆ ਦੇ ਵਿੱਚ ਚੁਣਿੰਦਾ ਉਹ ਚੈਨਲ ਨੇ ਜਾਂ ਉਹ ਲੋਕ ਨੇ ਜਿਹੜੇ ਕਿ ਸਰਕਾਰ ਦੀ ਵਾਹ-ਵਾਹ 'ਚ ਲੱਗੇ ਹੋਏ ਆ, ਸਰਕਾਰ ਦੀ ਪ੍ਰਸ਼ੰਸਾ ਦੇ ਵਿੱਚ ਲੱਗੇ ਹੋਏ ਆ, ਸਰਕਾਰ ਦੀ ਗੋਦੀ 'ਚ ਬਹਿ ਕੇ ਜਿਹੜਾ ਲੋਕਤੰਤਰ ਦਾ ਜਿਹੜਾ ਅਗਲਾ ਥੰਮ ਹੈ, ਜਿਹੜਾ ਪ੍ਰੈਸ ਹੈ, ਉਸ ਦੇ ਫਰਜ਼ ਨੂੰ ਭੁੱਲ ਕੇ ਇੱਕ ਪ੍ਰਸ਼ੰਸਾ ਦੇ ਚੱਕਰ ਦੇ ਵਿੱਚ ਲੱਗੇ ਹੋਏ ਆ।
ਤਾਂ ਉਹਨਾਂ ਵੱਲੋਂ ਇਹ ਕਰਿਆ ਜਾਣਾ ਸੁਭਾਵਿਕ ਹੈ, ਕਿਉਂਕਿ ਉਹ ਚੰਦ ਵੋਟੀਆਂ ਪਿੱਛੇ ਆਪਣਾ ਜ਼ਮੀਰ ਵੇਚ ਚੁੱਕੇ ਆ। ਉਹ ਚੰਦ ਵੋਟੀਆਂ ਪਿੱਛੇ ਆਪਣਾ ਜਿਹੜਾ ਕਲਮ ਹੈ, ਆਪਣਾ ਜਿਹੜਾ ਕੰਮ ਹੈ, ਆਪਣਾ ਜਿਹੜਾ ਕਰਮ ਹੈ, ਉਸ ਨੂੰ ਗਿਰਵੀ ਰੱਖ ਚੁੱਕੇ ਆ, ਜਿਹਦੇ ਕਾਰਨ ਇਹ ਮੈਨੂੰ ਲੱਗਦਾ ਕਿ ਕੋਈ ਜ਼ਿਆਦਾ ਸਾਨੂੰ ਇਸ ਸੰਬੰਧੀ ਜਿਹੜਾ ਫੀਲ ਕਰਨ ਦੀ ਜਾਂ ਚਿੰਤਤ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਇਹਨਾਂ ਲੋਕਾਂ ਤੋਂ ਇਸ ਤਰ੍ਹਾਂ ਦੀ ਕਾਰਵਾਈ ਹੀ ਐਕਸੈਪਟ ਕੀਤੀ ਜਾ ਸਕਦੀ ਹੈ। ਇਦਾਂ ਦਾ ਹੀ ਕੰਮ ਇਹ ਕਰ ਸਕਦੇ ਆ ਜੀ। ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਕੈਤ ਜੀ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ, ਜਿਸ ਦਾ ਕਿ ਕਾਫੀ ਆਗੂਆਂ ਨੇ ਜਿਹੜਾ ਹੈਗਾ ਮਾੜਾ ਵਿਰੋਧ ਕੀਤਾ ਤੇ ਉਸ ਨੂੰ ਮਾੜਾ ਕਰਾਰ ਦਿੱਤਾ ਤੇ ਕਾਫੀ ਲੋਕੀ ਉਹਨਾਂ ਦੇ ਵਿਰੋਧ ਵਿੱਚ ਵੀ ਆਏ ਨੇ। ਕੀ ਹੈ ਪੂਰੀ ਘਟਨਾ? ਹਰਜਿੰਦਰ ਦੇਖੋ, ਜਦੋਂ ਆਪਾਂ ਰਾਕੇਸ਼ ਟਕੈਤ ਦੀ ਗੱਲ ਕਰਦੇ ਹਾਂ ਤਾਂ ਰਾਕੇਸ਼ ਟਕੈਤ ਦਾ ਇਸ ਸੰਘਰਸ਼ ਦੇ ਦੌਰਾਨ ਜਿਹੜਾ ਕੱਦ ਬਣਿਆ ਪੂਰੀ ਦੁਨੀਆ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਵੱਡੇ ਇੱਕ ਨੇਤਾ ਦੇ ਤੌਰ ਤੇ, ਕਿਸਾਨ ਨੇਤਾ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ। 26 ਤਰੀਕ ਦੇ ਘਟਨਾਕ੍ਰਮ ਤੋਂ ਬਾਅਦ ਜਦੋਂ ਰਾਕੇਸ਼ ਟਕੈਤ ਹੀ ਉਹ ਆਗੂ ਸਨ ਜਿਨ੍ਹਾਂ ਵੱਲੋਂ ਭਾਰਤ ਦੇ ਕਿਸਾਨਾਂ ਨੂੰ ਗੁਹਾਰ ਲਗਾ ਕੇ ਦੁਬਾਰਾ ਫੇਰ ਉੱਥੇ ਸੰਗਠਿਤ ਕੀਤਾ ਗਿਆ, ਖੜਾ ਕੀਤਾ ਗਿਆ ਤੇ ਆਪਣੇ ਕੱਦ ਨੂੰ ਉਹਨਾਂ ਨੇ ਬਹੁਤ ਉੱਚਾ ਕਰ ਲਿਆ ਸੀ। ਪਰ ਕਿਤੇ ਨਾ ਕਿਤੇ ਜਦੋਂ ਆ ਲਖੀਮਪੁਰ ਦੀ ਘਟਨਾ ਵਾਪਰੀ ਆ, ਜਦੋਂ ਇਹਦੇ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਆ, ਸਮਝੌਤੇ ਦੀ ਗੱਲ ਕੀਤੀ ਜਾਂਦੀ ਹੈ, ਕਿਸਾਨਾਂ ਦੀਆਂ ਜਾਨਾਂ ਦੇ ਜਿਹੜਾ ਨਾਲ ਸਰਕਾਰ ਨਾਲ ਜਿਹੜਾ ਸਮਝੌਤਾ ਹੁੰਦਾ, ਉਸ ਸਮਝੌਤੇ ਨੂੰ ਲੈ ਕੇ ਕਿਤੇ ਨਾ ਕਿਤੇ ਜਥੇਬੰਦਕ ਤੌਰ ਤੇ ਕੁਝ ਲੋਕ ਆ ਜਿਹੜੇ ਉਹ ਨਾਰਾਜ਼ ਨਜ਼ਰ ਆ ਰਹੇ ਆ। ਚਾਹੇ ਉਹ ਲੱਖੇ ਸਿਧਾਣੇ ਦਾ ਗਰੁੱਪ ਹੋਵੇ ਜਾਂ ਹੋਰ ਵੀ ਬਹੁਤ ਸਾਰੇ ਏਦਾਂ ਦੇ ਨਾਮ ਹੈ ਜਿਹੜੇ ਕਿ ਸਿੱਧੇ ਤੌਰ ਤੇ ਹਾਲੇ ਸਾਹਮਣੇ ਨਹੀਂ ਆ ਰਹੇ, ਪਰ ਕਿਤੇ ਨਾ ਕਿਤੇ ਇਸ ਸਮਝੌਤੇ ਤੋਂ ਜਿਹੜੇ ਨਿਰਾਸ਼ ਜ਼ਰੂਰ ਆ। ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ 45 ਲੱਖ ਰੁਪਏ ਦੀ ਜਿਹੜੀ ਕੀਮਤ ਮਾਪੀ ਗਈ ਹੈ ਕਿਸਾਨ ਦੀ, ਇੱਕ ਕਿਸਾਨ ਦੇ ਪੁੱਤਰ ਦੀ ਜਾਨ ਦੀ, ਉਹਦੇ ਤੋਂ ਕਿਤੇ ਨਾ ਕਿਤੇ ਅੰਸਤੁਸ਼ਟ ਨੇ। ਉਸ ਕਰਕੇ ਜਿਹੜਾ ਹੈਗਾ ਇਸ ਸੰਬੰਧੀ ਜਿਹੜੀ ਸਾਰੀ ਇਹ ਚਰਚਾ ਨਿਕਲ ਕੇ ਸਾਹਮਣੇ ਆਈ ਹੈ। ਇਸ ਚਰਚਾ ਦੌਰਾਨ ਹੀ ਰਾਕੇਸ਼ ਟਕੈਤ ਉੱਪਰ ਆਪਣਾ ਗੁੱਸਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ, ਪਰ ਹੁਣ ਇਸ ਦੌਰਾਨ ਜਿਹੜਾ ਕਿਸ ਤਰੀਕੇ ਨਾਲ ਸਮਝੌਤਾ ਹੁੰਦਾ ਹੈ, ਕਿਸ ਤਰੀਕੇ ਨਾਲ ਇਸ ਨੂੰ ਪੈਚਅਪ ਕੀਤਾ ਜਾਂਦਾ ਹੈ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਵਿਰੋਧ ਜ਼ਰੂਰ ਰਾਕੇਸ਼ ਟਕੈਤ ਦਾ ਜਾਂ ਉਹਨਾਂ ਵੱਲੋਂ ਲਏ ਗਏ ਫੈਸਲੇ ਦਾ ਕਿਤੇ ਨਾ ਕਿਤੇ ਹੋ ਰਿਹਾ ਜੀ। ਲਖੀਮਪੁਰ ਖੀਰੀ ਦੇ ਵਿੱਚ ਜਾਂਚ ਲਈ ਜੋ ਇਹ ਹਿੰਸਾ ਹੋਈ ਹੈ ਉਸ ਦੇ ਲਈ SIT ਟੀਮ ਬਣਾਈ ਗਈ ਹੈ, ਸਰਕਾਰ ਦੀ ਨਹੀਂ ਹੈ ਪਰ ਸਰਕਾਰ ਤੋਂ ਵੱਖਰੀ ਇੱਕ ਟੀਮ ਬਣਾਈ ਗਈ ਹੈ ਤਾਂ ਕਿ ਨਿਰਪੱਖ ਜਾਂਚ ਹੋ ਸਕੇਗੀ। ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਇਨਸਾਫ ਮਿਲੇਗਾ ਜਿਨ੍ਹਾਂ ਨਾਲ ਧੱਕਾ ਹੋਇਆ? ਦੇਖੋ ਹਰਜਿੰਦਰ, ਜਿੱਥੋਂ ਤੱਕ ਇਨਸਾਫ ਦੀ ਗੱਲ ਹੈ ਜਾਂ ਜਿੱਥੋਂ ਤੱਕ ਆਪਾਂ ਇਹਨਾਂ ਲੋਕਾਂ ਦੇ ਪੱਖ ਦੇ ਵਿੱਚ ਫੈਸਲੇ ਆਉਣ ਦੀ ਗੱਲ ਹੈ, ਤਾਂ ਉਸ ਸੰਬੰਧੀ ਲੜਾਈ ਹੈ, ਜਿਹੜੀ ਜੰਗ ਹੈ ਉਹ ਲਗਾਤਾਰ ਜਾਰੀ ਹੈ। ਇਸ ਜੰਗ ਦੌਰਾਨ ਕਿਸ ਤਰ੍ਹਾਂ ਦੇ ਜਿਹੜੇ ਮੂਵਮੈਂਟਸ ਹੈ ਜਾਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਉਣ ਵਾਲਾ ਸਮਾਂ ਸਪਸ਼ਟ ਕਰੇਗਾ। ਪਰ ਜਦੋਂ ਆਪਾਂ ਪਿਛਲੇ ਸਮੇਂ ਨੂੰ ਦੇਖ ਕੇ ਚੱਲਦੇ ਹਾਂ, ਪਿਛਲੇ ਸਮੇਂ ਦੌਰਾਨ ਹੋਈਆਂ ਘਟਨਾ ਨੂੰ ਜਿਹੜੇ ਵਾਚਦੇ ਆ, ਤਾਂ ਉਦੋਂ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਡਰ ਜਾਂ ਇੱਕ ਚਿੰਤਾ ਜ਼ਰੂਰ ਪੈਦਾ ਹੋ ਜਾਂਦੀ ਹੈ ਕਿ ਸਰਕਾਰ ਜਿਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ, ਇਹਨਾਂ ਕਿਸਾਨਾਂ ਨੂੰ ਕੁਚਲਣ ਦਾ ਲਗਾਤਾਰ ਪ੍ਰਯਾਸ ਕਰ ਰਹੀ ਹੈ, ਲਗਾਤਾਰ ਇਸ ਕੰਮ ਦੇ ਵਿੱਚ ਲੱਗੀ ਹੋਈ ਹੈ ਕਿ ਅੰਦੋਲਨ ਨੂੰ ਕੁਚਲਿਆ ਜਾਵੇ, ਚਾਹੇ ਉਹ ਉਹਨਾਂ ਨੂੰ ਡਰਾ ਕੇ ਕੁਚਲਿਆ ਜਾਵੇ, ਧਮਕਾ ਕੇ ਕੁਚਲਿਆ ਜਾਵੇ ਜਾਂ ਕੁੱਟ ਕੇ ਉਹਨਾਂ ਨੂੰ ਕੁਚਲਿਆ ਜਾਵੇ। ਉਦੋਂ ਜ਼ਰੂਰ ਇੱਕ ਮਨ ਦੇ ਵਿੱਚ ਚਿੰਤਾ ਜ਼ਰੂਰ ਪੈਦਾ ਹੋ ਜਾਂਦੀ ਹੈ ਕਿ ਇਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇਗਾ, ਕਿਉਂਕਿ ਇਨਸਾਫ ਤਾਂ ਹਾਲੇ ਤੱਕ 84 ਦਾ ਨਹੀਂ ਮਿਲਿਆ, ਇਨਸਾਫ ਤਾਂ ਹਾਲੇ ਤੱਕ ਉਹਨਾਂ ਦੰਗਿਆਂ ਦਾ ਨਹੀਂ ਮਿਲਿਆ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਹੈ ਆਪਣੀ ਜਾਨਾਂ ਗਵਾ ਚੁੱਕੇ ਆ, ਚਾਹੇ ਉਹ ਦੰਗੇ ਯੂਪੀ ਦੇ ਵਿੱਚ ਹੋਏ ਹੋਣ, ਚਾਹੇ ਉਹ ਗੁਜਰਾਤ ਦੇ ਵਿੱਚ ਹੋਏ ਹੋਣ, ਚਾਹੇ ਉਹ ਮਹਾਰਾਸ਼ਟਰ ਦੇ ਵਿੱਚ ਹੋਏ ਹੋਣ। ਉਹਦੇ ਤੋਂ ਕਿਤੇ ਨਾ ਕਿਤੇ ਜਿਹੜੀ ਇਹ ਚਿੰਤਾ ਜ਼ਰੂਰ ਜ਼ਾਹਰ ਹੁੰਦੀ ਹੈ ਕਿਤੇ ਇਹ ਘਟਨਾ ਵੀ ਇਸੇ ਤਰ੍ਹਾਂ ਦੇ ਕਿਸੇ ਸਿਸਟਮ ਦਾ ਸ਼ਿਕਾਰ ਹੋ ਕੇ ਨਾ ਰਹਿ ਜਾਵੇ ਜੀ। ਬਰਾੜ ਸਾਹਿਬ, ਜਦੋਂ ਤੋਂ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਉਦੋਂ ਤੋਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਕਾਫੀ ਵੱਧ ਗਈਆਂ ਨੇ। ਹੁਣੇ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਰਜਾ 4 ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਹੋਰ ਵੀ ਉਹਨਾਂ ਬਹੁਤ ਸਾਰੇ ਐਲਾਨ ਕੀਤੇ ਨੇ, ਕੀ ਨੇ ਉਹ ਐਲਾਨ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ? ਜੀ ਹਰਜਿੰਦਰ, ਬਿਲਕੁਲ। ਜਦੋਂ ਤੋਂ ਚਰਨਜੀਤ ਚੰਨੀ ਮੁੱਖ ਮੰਤਰੀ ਦੀ ਕੁਰਸੀ ਦੇ ਉੱਪਰ ਬੈਠੇ ਨੇ ਤਾਂ ਉਹਨਾਂ ਵੱਲੋਂ ਲਗਾਤਾਰ ਆਪਣੇ ਆਪ ਨੂੰ ਐਕਟਿਵ ਕੀਤਾ ਹੋਇਆ, ਲਗਾਤਾਰ ਉਹਨਾਂ ਵੱਲੋਂ ਫੈਸਲੇ ਲਏ ਜਾ ਰਹੇ ਨੇ, ਐਲਾਨ ਦਰ ਐਲਾਨ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ। ਕਿਤੇ ਨਾ ਕਿਤੇ ਆਮ ਲੋਕਾਂ ਦੀਆਂ ਬਹੁਤ ਸਾਰੀਆਂ ਆਸਾਂ ਉਮੀਦਾਂ ਚਰਨਜੀਤ ਚੰਨੀ ਦੇ ਉੱਪਰ ਟਿਕੀਆਂ ਹੋਈਆਂ ਨੇ।
ਹਾਲਾਂਕਿ ਚੰਨੀ ਕੋਲ ਸਮਾਂ ਬਹੁਤ ਘੱਟ ਆ, ਬਹੁਤ ਲਿਮਟਿਡ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਖੁਆਇਸ਼ਾਂ ਨੂੰ ਪੂਰਾ ਕਰਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਹੀ ਨਹੀਂ ਹੋਣਾ, ਜਾਂ ਇਹ ਇੰਨੇ ਘੱਟ ਸਮੇਂ ਦੇ ਵਿੱਚ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਪਰ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਐਲਾਨ ਹੋ ਰਹੇ ਨੇ, ਲੱਗਦਾ ਕਿ ਉਹ ਜਲਦੀ ਹੀ ਇਸ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਦੇ ਰਹਿਣਗੇ। ਪਰ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਕਿਸਾਨਾਂ ਦੇ ਬੱਚਿਆਂ ਨੂੰ, ਜਿਹੜੇ ਕਿਸਾਨ ਦਿੱਲੀ ਦੇ ਧਰਨੇ ਦੌਰਾਨ, ਸੰਘਰਸ਼ ਦੌਰਾਨ ਸ਼ਹੀਦ ਹੋਏ ਨੇ, ਉਹਨਾਂ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣ ਵਾਸਤੇ ਲਗਾਤਾਰ ਉਹਨਾਂ ਵੱਲੋਂ ਐਲਾਨ ਕੀਤੇ ਗਏ ਨੇ, ਜਿਹਦੇ ਵਿੱਚ ਜਿਹੜੀ ਪਹਿਲੇ ਉਹਦੇ ਵਿੱਚ ਸਿਸਟਮ ਦੇ ਵਿੱਚ ਜਿਹੜਾ ਦਰਜਾ 4 ਦੀਆਂ ਜਿਹੜੀਆਂ ਨੌਕਰੀਆਂ ਦੇ ਐਲਾਨ ਆ ਉਹ ਕਰ ਦਿੱਤੇ ਗਏ ਆ। 147 ਦੇ ਕਰੀਬ ਜਿਹੜੇ ਨਿਯੁਕਤੀ ਪੱਤਰ ਹੈ ਉਹ ਜਾਰੀ ਕੀਤੇ ਗਏ ਨੇ ਚਰਨਜੀਤ ਸਿੰਘ ਚੰਨੀ ਵੱਲੋਂ। ਜੇ ਇਹਦੇ ਵਿੱਚ ਆਪਾਂ ਗੱਲ ਕਰੀਏ ਤਾਂ 58 ਦੇ ਕਰੀਬ ਜਿਹੜੇ ਨਿਯੁਕਤੀ ਪੱਤਰ ਨੇ ਉਹ ਮਾਲ ਮਹਿਕਮੇ ਦੇ ਵਿੱਚ ਨੇ, ਤੇ 54 ਸਿਹਤ ਵਿਭਾਗ ਦੇ ਵਿੱਚ ਜਿਹੜੇ ਨਿਯੁਕਤੀ ਪੱਤਰ ਹੈ ਉਹ ਦਿੱਤੇ ਜਾਣੇ ਨੇ ਜਾਂ ਦਿੱਤੇ ਜਾ ਰਹੇ ਨੇ। ਸੋ ਇਹਦੇ ਵਿੱਚ ਮੈਂ ਇਹੀ ਸਮਝਦਾ ਕਿ ਜੋ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਸੀ ਕਿ ਮੈਂ ਹਰ ਇੱਕ ਮੂਵਮੈਂਟ, ਹਰ ਇੱਕ ਪਲ ਹੈ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਂ, ਲੋਕਾਂ ਦੇ ਲੇਖੇ ਲਗਾ ਦੇਵਾਂਗਾ, ਤਾਂ ਜਲਦੀ ਤੋਂ ਜਲਦੀ ਜਿਹੜੇ ਕੀਤੇ ਹੋਏ ਵਾਅਦੇ ਆ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਣੀਆਂ ਕਈਆਂ ਹੋਈਆਂ ਗੱਲਾਂ ਦੇ ਉੱਪਰ ਚਰਨਜੀਤ ਚੰਨੀ ਫੁੱਲ ਚੜਾਉਂਦੇ ਨਜ਼ਰ ਆ ਰਹੇ ਨੇ, ਤੇ ਲਗਾਤਾਰ ਉਹਨਾਂ ਵੱਲੋਂ ਜਿਹੜੇ ਇਹ ਐਲਾਨ ਹੈ ਇਹ ਕੀਤੇ ਜਾ ਰਹੇ ਨੇ। ਇੱਕ ਵਾਰ ਜਿਹੜਾ ਉਹਨਾਂ ਪਰਿਵਾਰਾਂ ਦੇ ਲਈ ਜਿਹੜਾ ਇਹ ਸਕੂਨ ਦੀ ਖਬਰ ਜ਼ਰੂਰ ਹੋਏਗੀ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੇ ਪੁੱਤ, ਉਹਨਾਂ ਦੇ ਕਿਸਾਨ, ਉਹਨਾਂ ਦੇ ਜਿਹੜੀ ਮਿੱਟੀ ਨਾਲ ਮਿੱਟੀ ਹੋਣ ਵਾਲੇ ਲੋਕ ਆ ਜਿਹੜੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਆ, ਇਸ ਦੁਨੀਆ ਤੋਂ ਚਲੇ ਗਏ ਆ। ਜੀ ਹਰਜਿੰਦ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਬਰਾੜ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਸ਼ੁਕਰੀਆ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।